ਮਾਨਯੋਗ ਡਾਕਟਰ ਖਾਵਰ ਸ਼ਹੀਦ ਭੁੱਟਾ ਜੀ ਤੇ ਪੰਜਾਬੀ ਪਿਆਰਿਓ, ਸਭ ਤੋਂ ਪਹਿਲਾਂ ਮੈਂ ਭੁੱਟਾ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਮੈਨੂੰ ਮੇਰੇ ਅਦਾਰੇ ਵਿੱਚ ਪੰਜਾਬੀ ਪੜ੍ਹਾਇਆ ਤੇ ਦਾਨਸ਼ਵਰਾਂ ਤੇ ਸੂਝਵਾਨਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ। ਸਾਡੀ ਜ਼ਾਤ ਹੈ ਪੰਜਾਬੀ, ਸਾਡੀ ਜ਼ਾਤ ਹੈ ਪੰਜਾਬੀ, ਸਾਡੀ ਪਾਤ ਹੈ ਪੰਜਾਬੀ, ਸਾਡਾ ਦੀਨ ਈਮਾਨ ਤੇ ਔਕਾਤ ਹੈ ਪੰਜਾਬੀ, ਕਿਤੇ ਭੁੱਲ ਨਾ ਜਾਣਾ ਪੰਜਾਬੀਓ, ਗੁਰੂਆਂ ਪੀਰਾਂ ਤੇ ਵਲੀਆਂ ਵੱਲੋਂ ਮਿਲੀ ਸੌਗਾਤ ਹੈ ਪੰਜਾਬੀ। ਅੱਜ ਤੋਂ ਲਗਭਗ ਪੌਣੇ 200 ਸਾਲ ਪਹਿਲਾਂ ਫਰੰਗੀਆਂ ਨੇ ਪੰਜਾਬੀ ਤੇ ਪਾਬੰਦੀ ਲਾਈ ਤੇ ਓਪੜ ਬੋਲੀਆਂ ਸਾਡੇ ਤੇ ਰਾਜ ਕਰਨ ਦੀ ਕੋਸ਼ਿਸ਼ ਕੀਤੀ, ਬਲਕਿ ਰਾਜ ਕਰ ਦਿੱਤੀਆਂ। ਉਹਦਾ ਇਹ ਨਤੀਜਾ ਨਿਕਲਿਆ ਕਿ ਜਿਹੜਾ ਰਣਜੀਤ ਸਿੰਘ ਦੇ ਦੌਰ 'ਚ ਪੰਜਾਬ ਜਦੋਂ ਕਿ 98% ਪੜ੍ਹਿਆ ਲਿਖਿਆ ਸੀ, ਉਹ ਸਿਫਰ ਤੇ ਆ ਗਿਆ ਤੇ ਇਸ ਤਰ੍ਹਾਂ ਅੰਗਰੇਜ਼ ਲੈਕਚਰਾਂ ਦੀ ਬਦੌਲਤ ਉਹਨਾਂ ਨੇ ਸਾਨੂੰ ਅਨਪੜ੍ਹ ਕਰ ਦਿੱਤਾ। ਔਰ ਇਹ ਅਨਪੜ੍ਹਤਾ ਪਾਕਿਸਤਾਨ ਬਣਨ ਤੋਂ ਬਾਅਦ ਵੀ ਉਹਨਾਂ ਹੀ ਅੰਗਰੇਜ਼ਾਂ ਦੇ ਪਿੱਛੋਂ ਸਾਡੇ ਹੁਕਮਰਾਨ ਜਿਹੜੇ ਕਾਠੇ ਅੰਗਰੇਜ਼ ਨੇ ਉਹਨਾਂ ਨੇ ਮੁਸਲਸਲ ਪਾਲਿਸੀਆਂ ਜਾਰੀ ਰੱਖੀਆਂ ਤੇ ਪੰਜਾਬੀ ਨੂੰ ਮਾਰਨ ਦੀ ਬਥੇਰੀ ਕੋਸ਼ਿਸ਼ ਕੀਤੀ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਅੰਗਰੇਜ਼ੀ ਦੂਸਰੀਆਂ ਜ਼ਬਾਨਾਂ ਨੂੰ ਉਠਾ ਰਹੀ ਹੈ, ਇਹ ਕੰਮ ਸਾਡੀ ਪੰਜਾਬੀ ਨਾਲ ਤਕਰੀਬਨ 200 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ। ਉਸ ਤੋਂ ਥੋੜ੍ਹਾ ਜਿਹਾ ਪਿੱਛੇ ਜਾਈਏ ਤੇ 800 ਸਾਲ ਇੱਥੇ ਫਾਰਸੀ ਦਾ ਰਾਜ ਰਿਹਾ, ਲੇਕਿਨ ਪੰਜਾਬੀ ਨਾ ਮੁੱਕੀ। ਉਹਦੀ ਵਜ੍ਹਾ ਕਿ ਜਿਹੜੀ ਜ਼ਬਾਨ ਸਾਡੀ ਧਰਤੀ ਦੀ ਜ਼ਬਾਨ ਹੋਵੇ, ਜਿਹੜੀ ਸਾਡੀ ਆਪਣੀ ਜ਼ਬਾਨ ਹੋਵੇ, ਜਿਹੜੀ ਲੁਕਾਈ ਦੀ ਜ਼ਬਾਨ ਹੋਵੇ, ਉਹ ਕਦੇ ਇਹਨਾਂ ਅਖਵਾੜਿਆਂ ਨਾਲ ਖਤਮ ਨਹੀਂ ਹੁੰਦੀਆਂ। ਅੱਜ ਵੀ ਪੰਜਾਬੀ ਲੋਕ ਸਰਕਾਰੀ, ਕੌਮੀ ਤੇ ਕਾਨੂੰਨੀ ਜ਼ਬਾਨ ਨਹੀਂ, ਲੇਕਿਨ ਲੁਕਾਈ ਦੀ ਜ਼ਬਾਨ ਅੱਜ ਵੀ ਪੰਜਾਬੀ ਹੈ। ਪੰਜਾਬੀ ਜ਼ਬਾਨ ਨਾਲ ਬਦਕਿਸਮਤੀ ਸਾਡੀ ਹੈ ਕਿ ਸਾਡੇ ਪੰਜਾਬੀ ਦਾਨਸ਼ਵਰਾਂ ਤੇ ਪੰਜਾਬੀ ਸਿਆਸਤਦਾਨਾਂ ਨੇ ਬੜਾ ਵੱਡਾ ਹੱਥ ਕੀਤਾ। ਪੰਜਾਬੀ ਦਾਨਸ਼ਵਰ ਜਿਨ੍ਹਾਂ ਦਾ ਬਹੁਤ ਸਾਰਾ ਤਾਲੁਕ ਲਾਹੌਰ ਨਾਲ ਵੀ ਹੈ, ਉਹਨਾਂ ਨੇ ਆਪਣੀ ਮਾਂ ਬੋਲੀ ਨੂੰ ਛੱਡ ਕੇ ਓਪਰ ਬੋਲੀ ਵਿੱਚ ਆਪਣੀਆਂ ਲਿਖਤਾਂ ਲਿਖੀਆਂ, ਆਪਣੀ ਸ਼ਾਇਰੀ ਕੀਤੀ, ਆਪਣੀ ਗੱਲਬਾਤ ਕੀਤੀ। ਲੇਕਿਨ ਅਲਮੀਆ ਹੈ ਕਿ ਉਹ ਲੋਕੀ ਕਦੇ ਲਾਇਬ੍ਰੇਰੀਆਂ ਤੋਂ ਬਾਹਰ ਨਿਕਲ ਕੇ ਨਹੀਂ ਲਿਖਦੇ, ਉਹਨਾਂ ਦੀ ਜ਼ੁਬਾਨ ਨੂੰ ਕੋਈ ਪੜ੍ਹਨ ਵਾਲਾ ਨਹੀਂ ਮਿਲਦਾ। ਜਦ ਕਿ ਬਾਬਾ ਬੁੱਲੇ ਸ਼ਾਹ, ਸੈਫੁਲ ਮਲੂਕ, ਤੁਸੀਂ ਪਿੰਡਾਂ ਜਾ ਕੇ ਵੇਖੋ, ਲੋਕਾਂ ਨੂੰ ਜ਼ੁਬਾਨੀ ਯਾਦ ਨੇ। ਉਹ ਸਿਰਫ ਇਸ ਲਈ ਉਹਨਾਂ ਨੇ ਆਪਣੀ ਮਾਂ ਬੋਲੀ ਵਿੱਚ ਕੰਮ ਕੀਤਾ। ਸਿਆਸੀ ਜਮਾਤਾਂ ਹੈ, ਤੁਸੀਂ ਅਗਰ ਨਜ਼ਰ ਦੌੜਾਓ ਤੇ ਸਾਰੀਆਂ ਸਿਆਸੀ ਜਮਾਤਾਂ ਹੀ ਜਿੰਨੀਆਂ ਵੀ ਪੰਜਾਬ 'ਚ ਹੈਗੀਆਂ ਨੇ, ਕੰਮ ਕਰ ਰਹੀਆਂ ਨੇ, ਉਹਨਾਂ ਨੇ ਪੰਜਾਬੀ ਲਈ ਕੋਈ ਕੰਮ ਨਹੀਂ ਕੀਤਾ। ਇੱਕ ਵਾਕਿਆ ਮੈਨੂੰ ਯਾਦ ਆ ਰਿਹਾ ਹੈ, 1971 ਵਿੱਚ ਜਦੋਂ ਬੰਗਾਲ ਅਲੱਗ ਹੋਇਆ ਤੇ ਉਸ ਵੇਲੇ ਜ਼ੁਲਫਕਾਰ ਅਲੀ ਭੁੱਟੋ ਨੇ ਸ਼ੇਖ ਫਯਾਜ਼, ਜਿਹੜਾ ਕਿ ਸਿੰਧੀ ਨੈਸ਼ਨਲਿਸਟ, ਉਹਨਾਂ ਦਾ ਤਰੱਕੀ ਪਸੰਦ ਸ਼ਾਇਰ ਸੀ, ਉਹਨੂੰ ਬੁਲਾ ਕੇ ਜ਼ੁਲਫਕਾਰ ਅਲੀ ਭੁੱਟੋ ਨੇ ਕਿਹਾ ਕਿ ਕਿਉਂ ਨਾ ਅਸੀਂ ਪੰਜਾਬੀ ਇਸ ਵੇਲੇ ਪੰਜਾਬ 'ਚ ਰਾਜ ਕਰ ਦਈਏ, ਕਿਉਂ ਜੇ ਬਾਕੀ ਪੰਜਾਬ ਦੀ 62% ਬੋਲੀ ਜਾਣ ਵਾਲੀ ਬੋਲੀ ਹੈ। ਸ਼ੇਖ ਫਯਾਜ਼ ਇੱਕ ਅਖਬਾਰ ਵੀ ਕਰਦੇ ਸਨ, ਉਹ ਲਿਖਦੇ ਨੇ ਤੇ ਜਦੋਂ ਮੈਂ ਭੁੱਟੋ ਸਾਹਿਬ ਦੀ ਇਹ ਗੱਲ ਸੁਣੀ ਤਾਂ ਮੈਨੂੰ ਬੜੀ ਖੁਸ਼ੀ ਹੋਈ ਕਿ ਮਹਿਰਾਜ ਖਾਲਕ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏਗਾ। ਲੇਕਿਨ ਅਫਸੋਸ ਕਿ ਜਦੋਂ ਉਹਨਾਂ ਨੇ ਮਹਿਰਾਜ ਖਾਲਕ ਨਾਲ ਗੱਲ ਕੀਤੀ ਤੇ ਮਹਿਰਾਜ ਖਾਲਕ ਜਿਹੜਾ ਕਿ ਖਾਲਸਨ ਪੰਜਾਬੀ ਵੀ ਸੀ, ਪੰਜਾਬੀ ਦੀ ਗੱਲ ਵੀ ਕਰਦਾ ਸੀ, ਲੇਕਿਨ ਉਹਨੇ ਫਿਕਰਾ ਗਿਆ ਕਿ ਕਿਉਂ ਸਾਨੂੰ ਮਰਵਾਉਣ ਲੱਗੇ ਜੇ, ਔਰ ਉਹਦੀ ਸਜ਼ਾ ਅੱਜ ਤੱਕ ਸਾਨੂੰ ਮਿਲਦੀ ਆ ਰਹੀ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਪੰਜਾਬੀ ਦਾਨਸ਼ਵਰਾਂ ਨੇ ਤੇ ਪੰਜਾਬੀ ਸਿਆਸਤਦਾਨਾਂ ਨੇ ਸਾਡੇ ਨਾਲ ਹੱਥ ਕੀਤਾ, ਇਸੇ ਤਰ੍ਹਾਂ ਹੁਣ ਵੀ
ਪਰ ਇਨਫਰਾਦੀ ਤੌਰ ਤੇ ਕੰਮ ਕਰ ਰਹੇ ਨੇ, ਬੜੇ ਚਿਰ ਤੋਂ ਲੱਗੇ ਹੋਏ ਨੇ ਤੇ ਹੁਣ ਵੀ ਕੰਮ ਕਰੀ ਜਾ ਰਹੇ ਨੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਸੰਸਥਾਵਾਂ ਪੰਜਾਬੀ ਤਨਜ਼ੀਮਾਂ ਪੰਜਾਬ ਵਿੱਚ ਕੰਮ ਕਰ ਰਹੀਆਂ ਨੇ। ਕਿਉਂਕਿ ਮੇਰਾ ਕਲਮ ਪੰਜਾਬ ਲੋਕ ਲਹਿਰ ਨਾਲੇ ਅਸੀਂ ਵੀ ਪੰਜਾਬੀ ਲਈ ਕਮ ਅਜ਼ ਕਮ 40 ਵਰ੍ਹਿਆਂ ਤੋਂ ਲਈ ਕੰਮ ਕਰ ਰਹੇ ਹਾਂ। ਸਾਡੀਆਂ ਅਸੀਂ ਪੰਜਾਬੀ ਨੈਸ਼ਨਲ ਅਲਾਇੰਸ ਨਾਲ ਵੀ ਕਰਦੀਆਂ ਤੇ ਉਹਨਾਂ ਨਾਲ ਰਲ ਕੇ ਵੀ ਪੂਰੇ ਪੰਜਾਬ 'ਚ ਕੰਮ ਕਰਦੇ ਆ। ਪੰਜਾਬ ਲੋਕ ਲਹਿਰ ਦੀਆਂ ਸੰਸਥਾਵਾਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਡਿਵੀਜ਼ਨ ਵਿੱਚ ਮੌਜੂਦ ਨੇ ਤੇ ਅਸੀਂ ਮਹਾਨ ਖੋਜਕਾਰ ਏਡੀ ਆਜ਼ਾਦ ਜਿਹਨਾਂ ਦਾ ਤਲਕ ਹੜੱਪਿਆਂ ਨਾਲ ਸੀ, ਉਹਨਾਂ ਦੀਆਂ ਕਿਤਾਬਾਂ ਕਾਲ ਬੁਲੰਦੀ, ਚਾਂਗੇ ਛੱਤੇ, ਇਸੇ ਤਰ੍ਹਾਂ ਪੰਜਾਬ ਭਰ ਦੇ ਹੋਰ ਬਹੁਤ ਸਾਰੇ ਸ਼ਾਇਰ ਤੇ ਦਾਨਿਸ਼ਵਰ ਜਿਨ੍ਹਾਂ ਕੋਲ ਵਸਾਇਲ ਨਹੀਂ, ਉਹਨਾਂ ਦੀਆਂ ਕਿਤਾਬਾਂ ਛਾਪਣ ਦਾ ਆਰ ਕਰਦੇ ਆ। ਸੈਮੀਨਾਰ ਮੁਸ਼ਾਇਰੇ ਤੇ ਫਿਰ ਖਾਸ ਤੌਰ ਤੇ ਜਿਸ ਤਰ੍ਹਾਂ ਕਿ ਹੁਣ ਗੱਲਬਾਤ ਹੋਈ ਹੈ, ਭੁੱਟਾ ਸਾਹਿਬ ਇਸ ਚੀਜ਼ ਦੇ ਗਵਾਹ ਨੇ ਕਿ 21 ਫਰਵਰੀ ਰੈਲੀਆਂ ਕੱਢਣ ਦੀ ਇਬਤਦਾ ਪੰਜਾਬ ਲੋਕ ਲਹਿਰ ਨੇ ਕੀਤੀ ਸੀ। ਪੂਰੇ ਪੰਜਾਬ ਵਿੱਚ ਫਿਰ ਅਸੀਂ ਲਾਹੌਰ ਵਿੱਚ ਬਹੁਤ ਬੱਸਾਂ ਭਰ ਕੇ ਵੀ ਪੰਜਾਬੀ ਪਿਆਰਿਆਂ ਨੂੰ ਲਿਆ ਕੇ ਇੱਥੇ ਆਉਂਦੇ ਰਹੇ ਤੇ ਇਹਦੇ ਨਾਲ ਨਾਲ ਸਿਆਸਤਦਾਨਾਂ ਨੂੰ ਵੀ ਅੰਗਰੇਜ਼ ਕਰਦੇ ਰਹੇ ਤੇ ਉਹਨਾਂ ਵੀ ਪੰਜਾਬੀ ਦੀ ਗੱਲਬਾਤ ਸਾਡੇ ਕਹਿਣ ਦੇ ਇੱਥੇ ਕਰਦੇ ਰਹੇ। ਇਸੇ ਤਰ੍ਹਾਂ ਕੁਝ ਅਰਸਾ ਪਹਿਲੇ ਤੁਹਾਨੂੰ ਸਾਰੇ ਪੰਜਾਬੀ ਪਿਆਰਿਆਂ ਨੂੰ ਪਤਾ ਹੋਏਗਾ ਕਿ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਕਰਾਰਦਾਦ ਪੇਸ਼ ਹੋਈ ਜਿਹੜੀ ਅਮਜਦ ਅਲੀ ਜਾਵੇਦ ਐਮਪੀ ਨੇ ਪੇਸ਼ ਕੀਤੀ ਤੇ ਉਹਦੀ ਤਾਈ ਰਾਏ ਮੁਰਜ਼ਾ ਇਕਬਾਲ ਨੇ ਕੀਤੀ ਸੀ ਤੇ ਆਪੋਜੀਸ਼ਨ ਦੀ ਜ਼ਿੰਮੇਵਾਰੀ ਪੰਜਾਬ ਲੋਕ ਲਹਿਰ ਨੇ ਲਈ ਸੀ ਤੇ ਇਸ ਤਰ੍ਹਾਂ ਮਹਾਲੋ ਬੰਨੇ ਪੰਜਾਬ ਅਸੈਂਬਲੀ ਸ਼ਾਇਦ ਕੋਈ ਅੱਧਾ ਹੋਰ ਹੋਏਗਾ ਜਿਹੜਾ ਮੁਤਫਿਕਾ ਤੌਰ ਤੇ ਮਨਜ਼ੂਰ ਹੋਇਆ ਸੀ ਤੇ ਉਹ ਅੱਜ ਹੁਣ ਅਸੈਂਬਲੀ 'ਚ ਮੌਜੂਦ ਪਿਆ ਹੋਇਆ। ਮੈਂ ਹੁਣ ਪੰਜਾਬ ਦੀ ਵਜ਼ੀਰ ਆਲਾ ਬੀਬੀ ਮਰੀਮ ਨਵਾਜ਼ ਨੂੰ ਬੇਨਤੀ ਕਰਦਾ ਕਿ ਜਿਹੜੀ ਕਰਾਰਦਾਦ ਤੁਹਾਡੀ ਅਸੈਂਬਲੀ ਨੇ ਪੇਸ਼ ਕੀਤੀ ਤੇ ਮੁਤਫਿਕਾ ਤੌਰ ਤੇ ਮਨਜ਼ੂਰ ਕੀਤੀ ਹੋਈ ਹੈ ਉਹਦੇ ਤੇ ਅਮਲ ਦਰਾਮਦ ਕਰਾ ਦਿਓ। ਤੁਸੀਂ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਵੋ, ਯਕੀਨਨ ਤੁਸੀਂ ਕੰਮ ਕਰਦੇ ਹੋਵੋਗੇ, ਲੇਕਿਨ ਤਾਰੀਖ ਹਮੇਸ਼ਾ ਉਸ ਸ਼ਖਸੀਅਤ ਨੂੰ ਯਾਦ ਰੱਖਦੀ ਹੈ ਜਿਹੜੀ ਯਕੀਨ ਦੇ ਉਸ ਪਾਸੇ ਖਲੋਦੀ ਹੈ ਜਿੱਥੇ ਹੱਕ ਸੱਚ ਤੇ ਮਜ਼ਲੂਮਾਂ ਨੂੰ ਉਹਨਾਂ ਦਾ ਹੱਕ ਦਵਾਇਆ ਜਾਂਦਾ ਹੈ। ਤੇ ਪੰਜਾਬ ਇਸ ਵੇਲੇ ਜ਼ੁਬਾਨ ਦੇ ਲਿਹਾਜ਼ ਨਾਲ ਮਜ਼ਲੂਮ ਹੈ ਤੇ ਬੀਬੀ ਤੁਹਾਨੂੰ ਗੁਜ਼ਾਰਿਸ਼ ਹੈ, ਪੰਜਾਬ ਲੋਕ ਲਹਿਰ ਦੇ ਚੇਅਰਮੈਨ ਦੀ ਹਸੀਅਤ ਨਾਲ ਮੈਂ ਅਪੀਲ ਕਰਦਾ ਕਿ ਤੁਸੀਂ ਸਾਨੂੰ ਪੰਜਾਬੀਆਂ ਨੂੰ ਜਿਹੜਾ ਫਰੰਗੀਆਂ ਨੇ 200 ਸਾਲ ਪਹਿਲਾਂ ਹੱਕ ਹੋਇਆ ਸੀ ਉਹ ਸਾਨੂੰ ਵਾਪਸ ਦਵਾ ਦਿਓ ਤੇ ਤੁਸੀਂ ਤਾਰੀਖ 'ਚ ਵੀ ਜ਼ਿੰਦਾ ਰਹੋਗੇ ਤੇ ਤੁਹਾਡਾ ਨਾਮ ਹਮੇਸ਼ਾ ਪੰਜਾਬੀਆਂ ਦੇ ਦਿਲਾਂ 'ਚ ਜ਼ਿੰਦਾ ਰਹੇਗਾ। ਮੇਰੀ ਧਰਤੀ ਮਾਂ ਵਰਗੀ ਹੈ, ਮੇਰੀ ਧਰਤੀ ਮਾਂ ਵਰਗੀ ਹੈ, ਬੋੜ ਦੀ ਠੰਡੀ ਛਾਂ ਵਰਗੀ ਹੈ, ਇਹਦੇ ਲਈ ਤੇ ਮਰ ਜਾਵਾਂਗਾ, ਇਹੋ ਗੱਲ ਨਿਆਂ ਵਰਗੀ ਹੈ।